ਜੀ ਡਾਕਟਰ ਸਾਹਿਬ, ਸਾਡੇ ਕੋਲ YouTube ਕਮੈਂਟ ਆਇਆ ਹੈ ਡਾਕਟਰ ਧੀਰੂ ਜੀ ਦੀ ਆਈਡੀ ਤੋਂ। ਇਹ ਲਿਖਦੇ ਹਨ, ਅਮਨ ਜੀ ਤੁਸੀਂ ਸਹੀ ਕਿਹਾ, ਸਾਨੂੰ ਸਿਆਸੀ ਸ਼ਕਤੀ ਹਰ ਕਦਮ ਤੇ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਇਮਾਨਦਾਰ ਨੂੰ ਵੋਟਾਂ ਪਾਣੀਆਂ ਚਾਹੀਦੀਆਂ ਹਨ। ਇਹ ਗੱਲ ਸੋਚੇ ਬਿਨਾ ਕਿੰਨੀਆਂ ਸੀਟਾਂ ਜਿੱਤਾਂਗੇ। ਜੇ ਬੀਜੇਪੀ ਇੱਕ ਸੀਟ ਤੋਂ ਹੁਣ ਬਹੁਮਤ ਤੱਕ ਪਹੁੰਚ ਸਕਦੀ ਹੈ ਤਾਂ ਕੁਝ ਵੀ ਸੰਭਵ ਹੈ। ਸਿੱਖਾਂ ਨੂੰ ਹਰ ਪਾਰਟੀ ਤੋਂ ਲਿਖਤੀ ਰੂਪ 'ਚ ਕਮਿਟਮੈਂਟ ਲੈਣੀ ਚਾਹੀਦੀ ਹੈ ਤਾਂ ਜੋ ਬੇਵਕੂਫ ਨਾ ਬਣਾਇਆ ਜਾ ਸਕੇ। ਅਕਾਲੀ ਆਪਣਾ ਹੀ ਰਾਗ ਲਾਪਤੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਭੇਡ ਰੂਪੀ ਵੋਟਰਾਂ ਨੇ ਵੋਟਾਂ ਸਾਨੂੰ ਹੀ ਪਾਉਣੀਆਂ ਨੇ। ਸਾਰੀ ਦੁਨੀਆ ਦੀ ਸਿੱਖ ਸੰਗਤ ਨੂੰ ਇਕੱਠਿਆਂ ਹੋ ਕੇ ਅਪ੍ਰੈਲ 2016 ਲਈ ਏਜੰਡਾ ਬਣਾਉਣਾ ਚਾਹੀਦਾ ਹੈ। ਫਿਰ ਬਾਦਲ ਦਲ ਦੇ ਮੂੰਹ ਤੇ ਜਮਹੂਰੀਅਤ ਦੀ ਚਪੇਟ ਮਾਰਨੀ ਚਾਹੀਦੀ ਹੈ। ਈਰਾਰ ਸਾਹਿਬ। ਡਾਕਟਰ ਧੀਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਅਕਸਰ ਬਹੁਤ ਸਾਰੇ ਕਾਮੈਂਟ ਦਿੰਦੇ ਨੇ ਜਦੋਂ ਵੀ ਇਹ ਦੇਖਦੇ ਨੇ ਜਿਸ ਵੀਡੀਓ ਨੂੰ, ਔਰ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ। ਪੰਥਕ ਜਿਹੜਾ ਏਜੰਡਾ ਬੜਾ ਕਲੀਅਰ ਹੈ ਜੀ, ਔਰ ਇਹਨਾਂ ਨੇ ਇਹ ਬੜੀ ਸਪਸ਼ਟਤਾ ਦੇ ਨਾਲ ਕਿਹਾ ਵੀ ਇਨ ਦਾ ਐਂਡ ਆਫ ਦਾ ਡੇ ਲੜਾਈ ਤਾਂ ਸਾਡੀ ਸਿਆਸੀ ਸ਼ਕਤੀ ਲਈ ਹੈ, ਪੋਲੀਟੀਕਲ ਪਾਵਰ ਲਈ ਹੈ ਜੀ। ਔਰ ਪੋਲੀਟੀਕਲ ਪਾਵਰ ਦੇ ਲਈ ਤੁਸੀਂ ਅੱਡ-ਅੱਡ ਤੌਰ ਤਰੀਕੇ ਅਪਣਾਉਂਦੇ ਹੋ ਆਪਣਾ ਜਿਹੜਾ ਆਧਾਰ ਰੱਖਣ ਦੇ ਲਈ ਤਾਂ ਕਿ ਗੱਲ ਤੁਹਾਡੀ ਤੁਰੀ ਰਹੇ। ਜਿਵੇਂ ਅਕਸਰ ਇਹ ਵੀ ਹੁੰਦਾ, ਇੱਕ ਪਾਸੇ ਬਾਈਕਾਟ ਲਾਈਨ ਵੀ ਰਹੀ 1985 ਦੀਆਂ ਅਸੈਂਬਲੀ ਚੋਣਾਂ ਦੀ, 1999 'ਚ ਵੀ ਭਾਵੇਂ ਅਸੀਂ ਕਹਿੰਦੇ ਹਾਂ ਜੀ ਇੰਨੇ ਲੱਖਾਂ ਨਾਲ ਜਿਤਾਏ ਅਸੀਂ 9 ਉਮੀਦਵਾਰ, ਪਰ ਉਸ ਵੇਲੇ ਵੀ ਜਿਹੜੀਆਂ ਸਾਡੀਆਂ ਜੁਝਾਰੂ ਧਿਰਾਂ ਸੀ ਉਹਨਾਂ ਵੱਲੋਂ ਕਾਲ ਬਾਈਕਾਟ ਦੀ ਸੀ, ਭਾਵੇਂ ਉਹਨਾਂ ਨੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ। 1991 'ਚ ਵੀ ਬਾਈਕਾਟ, 92 'ਚ ਵੀ ਬਾਈਕਾਟ ਜੀ, ਔਰ ਹੁਣ ਵੀ ਜਿਵੇਂ ਅਕਾਲੀ ਦਲ ਪੰਜ ਪ੍ਰਧਾਨੀ ਜਾਂ ਦਲ ਖਾਲਸਾ ਨੇ ਪੋਜੀਸ਼ਨ ਬਾਈਕਾਟ ਦੀ ਲਈ ਹੈ। ਪਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸੰਘਰਸ਼ ਦੇ ਲਈ ਪਹੁੰਚ ਦੇ ਅੱਡ-ਅੱਡ ਤਰੀਕੇ ਹੋ ਸਕਦੇ ਨੇ। ਕਸ਼ਮੀਰ ਵੈਲੀ ਦੇ ਵਿੱਚ ਉਹ ਸਾਡੇ ਲਈ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਕਲਾਸੀ ਕੇਸ ਹੈ ਕਿ ਹੁਰੀਅਤ ਕਾਨਫਰੰਸ ਜਿਹਦੇ ਸੈਯਦ ਅਲੀ ਸ਼ਾਹ ਗਿਲਾਨੀ ਜਿਹਦੇ ਮੁਖੀ ਨੇ, ਉਹਨਾਂ ਨੇ ਹਮੇਸ਼ਾ ਹੀ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਜੇ ਅਸੀਂ ਤੁਹਾਡੇ ਆਇਨ 'ਚ ਯਕੀਨ ਨਹੀਂ ਰੱਖਦੇ, ਕਨਸਟੀਟਿਊਸ਼ਨ 'ਚ ਯਕੀਨ ਨਹੀਂ ਰੱਖਦੇ, ਰੈਫਰੈਂਡਮ ਕਰਾਓ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਹ ਕਹਿ ਕੇ ਉਹ ਸੌਂ ਜਾਂਦੇ ਨੇ। ਉਹ ਹਰ ਚੋਣ ਦੇ ਵੇਲੇ ਇਸ ਗੱਲ ਦਾ ਦੇਖਦੇ ਨੇ ਕਿ ਜੇ ਹੁਣ ਉੱਥੇ PDP ਦੀ ਵੀ ਸਰਕਾਰ ਬਣੀ ਹੈ ਜਾਂ ਉਹਦੀ ਫਾਰੂਖ ਦੇ ਵੀ ਬਣਦੀ ਰਹੀ ਹੈ ਪਹਿਲਾਂ, ਫਾਰੂਖ ਅਬਦੁੱਲਾ ਜਾਂ ਉਹਦੇ ਮੁੰਡੇ ਉਮਰ ਅਬਦੁੱਲਾ ਦੀ, ਉਹ ਕਦੇ ਵੀ ਹੁਰੀਅਤ ਕਾਨਫਰੰਸ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੇ ਕੋਲ ਵੋਟਾਂ ਨੇ। ਔਰ ਬੇਸ਼ੱਕ ਉਹ ਆਪ ਪਾਰਟਿਸਿਪੇਟ ਨਹੀਂ ਕਰਦੇ, ਕਈ ਵਾਰ ਬਾਈਕਾਟ ਦੀ ਕਾਲ ਵੀ ਦਿੰਦੇ ਨੇ, ਇੱਕ ਦੋ ਹਲਕਿਆਂ 'ਚ ਬਾਈਕਾਟ ਲਾਗੂ ਵੀ ਕਰਵਾ ਦਿੰਦੇ ਨੇ, ਪਰ ਇਹਨਾਂ ਦੀਆਂ ਹਦਾਇਤਾਂ ਦੇ ਉੱਤੇ ਲੋਕ ਵੋਟ ਪਾਉਂਦੇ ਨੇ ਜਿਹਨੂੰ ਉਹ ਚਾਹੁਣ, ਤਾਂ ਕਿ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਹੈ ਪਾਈ ਦੇ ਵਿੱਚ ਉਹਨਾਂ ਦੀ ਉਂਗਲ ਰਵੇ। ਪਿਛਲੀਆਂ ਚੋਣਾਂ ਵੇਲੇ ਜਦੋਂ ਬੀਜੇਪੀ ਪੂਰੇ ਪ੍ਰਚਾਰ ਦੇ ਨਾਲ ਉਤਰੀ, ਵਾਦੀ 'ਚ ਇਹਨਾਂ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਹੁਣ, ਔਰ ਮੁਸਲਮਾਨ ਲੱਭ ਕੇ ਖੜੇ ਕੀਤੇ। ਹੁਣ ਜੇ ਹੁਰੀਅਤ ਕਾਨਫਰੰਸ ਨੂੰ ਜਿਹੜੀ ਕਿ ਪਹਿਲਾਂ ਬਿਲਕੁਲ ਬਾਹਰ ਸੀ ਫਰੇ ਤੋਂ, ਉਹਨਾਂ ਨੇ ਜਿਹੜਾ ਉਹ PDP ਨੂੰ ਵੋਟਾਂ ਪਵਾਈਆਂ ਤਾਂ ਕਿ ਕਿਤੇ ਇਹ ਨਾ ਹੋਏ ਕਿ ਬੀਜੇਪੀ ਦੇ ਪੈਰ ਲੱਗ ਜਾਣ ਵਾਦੀ ਦੇ ਵਿੱਚ। ਨਤੀਜੇ ਦੇ ਤੌਰ ਤੇ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਕਲੀਨ, ਬੇਸ਼ੱਕ ਜੰਮੂ ਔਰ ਲਦਾਖ ਕੈਰੀ ਕੀਤਾ ਬੀਜੇਪੀ ਨੇ ਔਰ ਹੁਣ ਉਹ ਸੀਨੀਅਰ ਪਾਰਟਨਰ ਨੇ ਡਿਪਟੀ ਚੀਫ ਮਿਨਿਸਟਰ ਉਹਨਾਂ ਦਾ, ਲੇਕਿਨ ਇਸ ਦੇ ਬਾਵਜੂਦ ਇਹ ਵੀ ਉਹਨਾਂ ਦਾ ਯਤਨ ਸੀ ਕਿ ਬੀਜੇਪੀ ਨਾਲ ਅਲਾਇੰਸ ਨਾ ਹੋਏ PDP ਦਾ, PDP ਤੇ ਨੈਸ਼ਨਲ ਕਾਨਫਰੰਸ ਅਲਾਇੰਸ ਕਰ ਲੈਣ ਔਰ ਉਹ ਬਣ ਜਾਂਦੀਆਂ ਸੀ ਉਹਨਾਂ ਦੀਆਂ ਉਨੀਆਂ ਸੀਟਾਂ ਮੈਜੋਰਟੀ ਵਾਲੀਆਂ, ਪਰ ਉਹ ਉਹਨਾਂ ਦੀ ਨਹੀਂ ਗੱਲ ਚੱਲੀ। ਸੋ ਮੈਂ ਸਮਝਦਾ ਵੀ ਪੰਜਾਬ 'ਚ ਜਿਵੇਂ ਇਹਨਾਂ ਨੇ ਡਾਕਟਰ ਧੀਰੂ ਜੀ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਅਪ੍ਰੈਲ 2016 ਦਾ ਜਿਹੜਾ ਸਰਬੱਤ ਖਾਲਸਾ, ਇਹਦੇ ਲਈ ਕੱਲ ਵੀ ਅਸੀਂ ਇੱਕ ਲਿਖਤ ਪੜ੍ਹੀ ਸੀ, ਇਹਦੇ ਲਈ ਸਾਨੂੰ ਸਟ੍ਰੈਟੇਜਾਈਜ਼ ਕਰਨਾ ਚਾਹੀਦਾ, ਤਿਆਰੀ ਕਰਨੀ ਚਾਹੀਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਕੋਈ ਧਿਰ ਉੱਥੇ ਪਬਲਿਕਲੀ ਬਾਈਕਾਟ ਦੀ ਲਾਈਨ ਵੀ ਲੈਂਦੀ ਹੈ। ਔਰ ਹੁਣ ਜਿਸ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਔਰ ਸ਼ੁਰੂ ਹੋ ਗਿਆ, ਜੇ ਹੁਣ ਖਹਿਰਾ ਆ ਗਿਆ, ਭਾਵੇਂ ਅਜੇ ਖਬਰਾਂ ਹੀ ਨੇ, ਕੋਈ ਹੋਰ ਵੀ ਜਿਹੜੇ ਨੇ ਬਿਗ ਆਣਗੇ ਕਿਉਂਕਿ ਬਹੁਤ ਸਾਰੇ ਤਾਂ ਉੱਥੇ ਦੇਖਦੇ ਨੇ ਕਿ ਹਵਾ ਦਾ ਕੀ ਰੁਖ ਹੈ ਔਰ ਬਹੁਤ ਸਾਰੇ ਸਾਡੇ ਵੀ ਜਿਹੜੇ ਮਿੱਤਰ ਬਾਹਰ ਨੇ ਉਹ ਵੀ ਸਾਨੂੰ ਕਹਿੰਦੇ ਨੇ ਜੀ ਤੁਸੀਂ ਥੋੜਾ ਜਿਹਾ ਟੋਨ ਡਾਊਨ ਕਰੋ, ਜਿਹੜਾ ਆਮ ਆਦਮੀ ਪਾਰਟੀ ਦੀ ਵਿਰੋਧਤਾ ਹੈ ਵੀ ਉੱਥੇ ਜਿੱਤ ਜਾਣਾ ਉਹਨਾਂ ਨੇ, ਉਹਨਾਂ ਦਾ ਬਹੁਤ ਜ਼ੋਰ ਹੈ।
ਤੇ ਮੈਂ ਉਹਨਾਂ ਨੂੰ ਕਹਿੰਦਾ ਜੀ ਦੇਖੋ, ਅਸੀਂ ਪਹਿਲੀ ਗੱਲ ਤਾਂ ਸਾਨੂੰ ਤਾਂ ਬਿਲਕੁਲ ਕਲੀਅਰ ਹੈ ਕਿ ਵੀ ਸਾਡਾ ਉਸ ਪੋਲੀਟੀਕਲ ਸਿਸਟਮ ਚੋਂ VOTING ਸਿਸਟਮ ਸਾਰੇ ਦੇ ਸਾਰੇ ਵੀ 13 MP ਸਾਡੇ ਖਾਲਿਸਤਾਨੀ ਬਣ ਜਾਣ, 117 ਸੀਟਾਂ ਅਸੈਂਬਲੀ ਦੀਆਂ ਨੇ, ਅਸੀਂ ਸਾਰੀਆਂ ਵੀ ਜਿੱਤ ਜਾਈਏ ਜੀ, ਪਰ ਇਹਦੇ ਬਾਵਜੂਦ ਸਾਡਾ ਉਸ ਇੰਡੀਅਨ ਸਟੇਟ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੋਣਾ ਚਾਹੀਦਾ, ਨਹੀਂ ਹੋਏਗਾ, ਕਿਉਂਕਿ ਉੱਥੇ ਸਾਡਾ ਗੁਜ਼ਾਰਾ ਹੀ ਨਹੀਂ ਹੋ ਸਕਦਾ। ਇਹ ਸਾਡੀ ਇੱਕ ਪਲੇਨ ਸਟੇਟਮੈਂਟ ਹੈ ਔਰ ਇਹਦੇ ਬਾਰੇ ਕੋਈ ਇਫ ਐਂਡ ਬਟ ਨਹੀਂ। ਫਿਰ ਦੂਸਰਾ ਲੋਕਾਂ ਦਾ ਹੁੰਦਾ ਜੀ, ਉੱਥੇ ਲੋਕਾਂ ਨੇ ਰਹਿਣਾ, ਬਜਾਏ ਕਿ ਦੁਸ਼ਮਣ ਫਲਾਣਾ ਆ ਜਾਏ, ਫਲਾਣੀ ਅਕਾਲੀਆਂ ਨਾਲ ਤਾਂ ਉਹ ਚੰਗੇ ਹੋਣਗੇ। ਮੈਂ ਕਿਹਾ ਜੀ ਇਸ ਸਾਰੇ ਦੇ ਵਿੱਚ ਤਾਂ ਸਾਨੂੰ ਪੀੜਿਆ ਹੋਇਆ ਜੀ। ਜਦੋਂ ਕਾਂਗਰਸ ਦਾ ਰੂਲ ਹੁੰਦਾ ਹੈ ਫਿਰ ਅਸੀਂ ਅਕਾਲੀਆਂ ਵੱਲ ਝੁਕਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਜੀ ਆਪਣਾ ਭਾਵੇਂ ਮਾਰੇਗਾ ਵੀ, ਮਾਰ ਕੇ ਛਾਵੇਂ ਹੀ ਸੁੱਟੇਗਾ। ਅਕਾਲੀ ਜਿਹੜੇ ਨੇ ਕਾਂਗਰਸ ਨਾਲੋਂ ਤਾਂ ਮਾੜੇ ਨਹੀਂ, ਫਿਰ ਅਸੀਂ ਇੱਧਰ ਝੁਕ ਜਾਂਦੇ। ਹੁਣ ਜਿਸ ਕਿਸਮ ਦਾ ਇਹਨਾਂ ਨੇ ਜ਼ੁਲਮ ਦਾ ਸਿਖਰ ਫੜਿਆ, ਅਸੀਂ ਕਹਿੰਦੇ ਹਾਂ ਜੀ ਹੁਣ ਭਾਵੇਂ ਇਹਦੇ ਨਾਲੋਂ ਕਾਲਾ ਚੋਰ ਆ ਜਾਏ, ਇਹ ਬਾਦਲ ਗਿਆ ਨੂੰ ਕੱਢੋ, ਕਾਲਾ ਚੋਰ ਆ ਜਾਏ। ਉਹ ਕਾਲੇ ਚੋਰ ਨੂੰ ਲਿਆਂਦੇ ਅਸੀਂ ਆਮ ਆਦਮੀ ਪਾਰਟੀ ਨੂੰ ਲਿਆਉਣ ਨੂੰ ਤਿਆਰ ਬੈਠੇ ਔਰ ਹੋ ਸਕਦਾ ਇਹੀ ਇਨ ਦਾ ਐਂਡ ਰਿਜ਼ਲਟ ਹੋਏ ਜਿਹੜੇ ਲੋਕ ਸੋਚਦੇ ਨੇ। ਪਰ ਮੈਂ ਸਮਝਦਾ ਵੀ ਇਹਦੇ ਬਾਵਜੂਦ ਸਾਨੂੰ ਆਪਣਾ ਅਸੀਂ ਇਹ ਦੇਖੀਏ ਕਿ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਕੀ ਕੱਢਦੇ ਹਾਂ ਸਾਰੇ ਸੈਟਅਪ ਚੋਂ ਜੀ। ਕੀ ਆਮ ਆਦਮੀ ਪਾਰਟੀ ਦੇ ਆਉਣ ਨਾਲ ਜਾਂ ਕਾਂਗਰਸ ਦੇ ਮੁੜ ਆਉਣ ਨਾਲ ਸਾਡਾ ਖਾਲਿਸਤਾਨ ਦਾ ਏਜੰਡਾ, ਸਿੱਖ ਮੰਗਾਂ, ਪਾਣੀਆਂ ਦੇ ਮੁੱਦੇ, ਸਾਡੀ ਇੰਟਰਨੈਸ਼ਨਲ ਪਛਾਣ ਦਾ ਮੁੱਦਾ ਕੀ ਉਹ ਹਾਈਲਾਈਟ ਹੁੰਦਾ ਜੀ ਜੀ ਔਰ ਨਹੀਂ ਹੁੰਦਾ। ਔਰ ਮੈਂ ਸਮਝਦਾ ਵੀ ਇਸ ਲਈ ਇਹ ਠੀਕ ਹੈ ਕਿ ਵੀ ਜਿਹੜੀ ਦੂਜੀਆਂ ਧਿਰਾਂ ਅਕਾਲੀ ਦਲ, ਅੰਮ੍ਰਿਤਸਰ, ਇਹਨਾਂ ਨੂੰ ਵੀ ਥੋੜੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ, ਆਪਣੀਆਂ ਕਿੜਾਂ ਛੱਡ ਕੇ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਲਾਈਨ ਰੱਖਣੀ ਚਾਹੀਦੀ ਹੈ ਔਰ ਬਾਕੀਆਂ ਨੂੰ ਵੀ ਆਪਣੀ ਜਿਹੜੀ ਹੈ ਉਹ ਜ਼ਿੱਦ ਛੱਡਣੀ ਚਾਹੀਦੀ ਹੈ। ਜੇ ਪਾਸ 'ਚ ਕੋਈ ਹਬੀ ਨਬੀ ਵੀ ਹੋਈ ਹੈ, ਐਟਲੀਸਟ ਅਸੀਂ ਸਾਰੇ ਹੀ ਲੋਕ ਜ਼ਿੰਦਗੀ ਦੇ ਵਿੱਚ ਬਦਲਦੇ ਹਾਂ, ਆਪਣੀਆਂ ਗਲਤੀਆਂ ਨੂੰ ਵੀ ਸੁਧਾਰਦੇ ਹਾਂ। ਸੋ ਕਈ ਵਾਰ ਤੁਹਾਨੂੰ ਫॉरगिविंग ਐਟੀਟਿਊਡ ਪੋਲਿਟਿਕਸ ਦੇ ਵਿੱਚ ਰੱਖਣਾ ਜਿਹੜਾ ਵੈਸੇ ਵੀ ਡੇ ਟੂ ਡੇ ਲਾਈਫ 'ਚ ਵੀ ਸਾਡਾ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਫॉरगिविंग ਹੋਈਏ। ਪਰ ਪੋਲੀਟੀਕਲੀ ਤਾਂ ਜੇ ਸਾਨੂੰ ਮਾਰਨ ਲਈ ਹੱਥ ਇਕੱਠੇ ਕਰ ਲਏ ਨੇ, ਪਿਛਲੇ ਬੀਤੇ 'ਚ ਵੀ ਕਾਮਰੇਡ ਤੇ ਕਾਂਗਰਸ ਇਕੱਠੀ ਹੋ ਗਈ, BJP ਸਾਰੇ ਇੱਕੋ ਪੇਜ ਤੇ ਸੀ ਜੀ, ਸਿੱਖਾਂ ਨੂੰ ਸਬਕ ਸਿਖਾਓ। ਤੇ ਆਪਣੇ ਪੰਥ ਦੀ ਗੱਲ ਨੂੰ ਅੱਗੇ ਤੋਰਨ ਲਈ ਅਸੀਂ ਕਿਉਂ ਨਹੀਂ ਇੱਕ ਏਜੰਡੇ ਤੇ ਆ ਸਕਦੇ ਕਿ ਭਾਈ ਚਲੋ ਵੀ ਐਗਰੀ ਟੂ ਡਿਸਐਗਰੀ, ਕੋਈ ਚੀਜ਼ਾਂ 'ਚ ਨਾ ਸਹਿਮਤੀ ਹੈ, ਪਰ ਜੇ ਪੰਥਕ ਆਵਾਜ਼ ਨਾ ਰਹੀ ਪੰਜਾਬ 'ਚ, ਪਹਿਲਾਂ ਹੀ ਆਮ ਆਦਮੀ ਪਾਰਟੀ ਗਾਂਧੀ ਟੋਪੀਆਂ ਸਿਰਾਂ ਤੇ ਆ ਗਈਆਂ। ਇਹ ਠੀਕ ਹੈ ਜਿਹੜੇ ਉਹਨਾਂ ਨੂੰ ਜੁਆਇਨ ਕਰ ਰਹੇ ਨੇ, ਫਰਸਟ੍ਰੇਸ਼ਨ ਸਮਝ ਆ ਸਕਦੀ ਹੈ ਕਿ ਕਾਂਗਰਸ 'ਚ ਵੀ ਘੁੱਟਦਾ ਹੈ, ਇਹ ਕਰਪਸ਼ਨ ਦਾ ਇਹਨਾਂ ਨੇ ਸਿਖਰ ਛੋਇਆ ਹੋਇਆ ਅਕਾਲੀਆਂ ਨੇ। ਪਰ ਇਹਦਾ ਐਂਡ ਅਸੀਂ ਇਹ ਦੇਖੀਏ ਵੀ ਸਾਡਾ ਕੀ ਨਿਕਲਦਾ, ਕੌਮੀ ਏਜੰਡਾ ਉਹਦੇ ਚੋਂ ਕੀ ਨਿਕਲਦਾ। ਸੋ ਇਹਨਾਂ ਦਾ ਡਾਕਟਰ ਧੀਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਮੋਹਾਲੀ ਤੋਂ ਵੀਰ ਸ਼ਰਨਜੋਤ ਮਾਨ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਕੋਈ ਬੰਦਾ ਤੁਹਾਡਾ ਨਾਮ ਲੈ ਕੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ, ਦਿੱਲੀ ਦਾ ਰਹਿਣ ਵਾਲਾ ਹੈ, ਕਿਰਪਾ ਕਰਕੇ ਮੈਨੂੰ ਸੰਪਰਕ ਕਰੋ। ਜੀ ਡਾਕਟਰ ਸਾਹਿਬ ਦੇਖੋ, ਅਸੀਂ ਇਹ ਗੱਲ ਬੜੇ ਅਫਸੋਸ ਨਾਲ ਕਹਿ ਰਹੇ ਹਾਂ, ਮੈਨੂੰ ਹਰ ਹਫਤੇ 'ਚ 2 ਪਾਸਪੋਰਟਾਂ ਦੀਆਂ ਕਾਪੀਆਂ ਮੇਰੀ ਈਮੇਲ ਤੇ ਆਉਂਦੀਆਂ ਨੇ। ਪਾਸਪੋਰਟ ਦਾ ਫਰੰਟ ਹੋਏਗਾ, ਬੈਕ ਹੋਏਗਾ ਔਰ ਮੋਸਟ ਆਫ ਦੈਮ ਜਿਹੜੇ ਉਹਨਾਂ ਨੇ ਕੋਈ ਜਲੰਧਰੋਂ ਹੈ, ਕੋਈ ਲੁਧਿਆਣਿਓਂ ਹੈ, ਕੋਈ ਜੰਮੂ ਤੋਂ ਹੈ, ਕੋਈ ਦਿੱਲੀ ਤੋਂ ਹੈ, ਕੋਈ ਉੱਤਰਾਖੰਡ ਤੋਂ ਹੈ ਜੀ। ਔਰ ਉਹ ਫਤਿਹ ਹੁੰਦੀ ਹੈ, ਫਿਰ ਉਹਨਾਂ ਦਾ ਇਹ ਹੁੰਦਾ ਹੈ ਕਿ ਜੀ ਆ ਜਿਵੇਂ ਤੁਸੀਂ ਮੰਗਿਆ ਸੀ ਅਸੀਂ ਭੇਜ ਰਹੇ। ਔਰ ਇੱਕ ਸੱਜਣ ਜਿਹੜੇ ਪ੍ਰੋਫੈਸਰ ਫਤਿਹਗੜ੍ਹ ਸਾਹਿਬ ਸੰਤ ਸੰਗੀਤ ਦੇ, ਉਹਨਾਂ ਨੇ ਇੱਕ ਵਾਰ ਸੰਪਰਕ ਕਰਕੇ ਕਿਹਾ ਕਿ ਜੀ ਕੋਈ ਤੁਹਾਡੇ ਨਾਂ ਦੇ ਉੱਤੇ, ਉਹਦੀ ਆਵਾਜ਼ ਦਿੱਲੀ ਵਾਲੇ ਵਰਗੀ ਹੈ, ਜਿਵੇਂ ਦਿੱਲੀ ਦੀ ਬੋਲੀ ਹੈ, ਔਰ ਉਹ ਤੁਹਾਡਾ ਨਾਂ ਇਸਤੇਮਾਲ ਕਰਦਾ ਹੈ, ਕਹਿੰਦਾ ਕਿ ਜੀ ਮੈਂ ਡਾਕਟਰ ਅਮਰਜੀਤ ਸਿੰਘ ਇੱਥੇ ਆਇਆ ਹੋਇਆ ਔਰ ਅਸੀਂ ਤੁਹਾਨੂੰ ਵੀਜ਼ਾ ਲਵਾ ਕੇ ਦਿੰਦੇ ਹਾਂ, ਰਿਚਮੰਡ ਹਿੱਲ ਗੁਰਦੁਆਰੇ 'ਚ ਜਾਂ ਦੂਸਰੇ 'ਚ ਤੁਹਾਡੇ ਅਸੀਂ ਕਰਦੇ ਹਾਂ, ਤੁਸੀਂ ਆਪਣੇ ਡਾਕੂਮੈਂਟ ਦਿਓ ਜੀ। ਔਰ ਉਹ ਕਹਿੰਦਾ ਵੀ ਮਿਲਦਾ ਨਹੀਂ ਹੈ ਉਹ ਜਦੋਂ 2-4 ਕਰਕੇ ਡਾਕੂਮੈਂਟ, ਕਹਿੰਦਾ ਜੀ ਬਿਲਕੁਲ ਸਾਨੂੰ ਖਬਰਾਂ ਵੀ ਭੇਜੋ ਤੁਹਾਡਾ ਜਥਾ ਜਿਹੜਾ ਹੈ ਉਹਨੇ ਕਿੱਥੇ ਕੀਰਤਨ ਕੀਤਾ, ਕਿਉਂਕਿ 1-2 ਇਸ ਕਿਸਮ ਦੀਆਂ ਵੀ ਆਈਆਂ ਈਮੇਲ ਜਿਹਦੇ 'ਚ ਉਹਨਾਂ ਦੇ ਕੀਰਤਨ ਕਰਦੇ ਜਥੇ ਦੀਆਂ ਫੋਟੋਆਂ ਨੇ ਔਰ ਖਬਰ ਵੀ ਅਖਬਾਰ 'ਚ ਲੱਗੀ ਹੈ ਕਿ ਜੇ ਅਸੀਂ ਇੱਥੇ ਹਾਂ ਜਾਂ ਉੱਥੇ ਹਾਂ। ਔਰ ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ। ਅਸੀਂ ਆਲਰੇਡੀ ਇੱਕ ਸਟੇਜ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੈਂਸ਼ਨ ਕੀਤਾ ਸੀ ਵੇਰਵੇ ਦੇ ਨਾਲ। ਸੋ ਮੈਨੂੰ ਸੀ ਕਿ ਔਰ ਇੱਕ ਹੋਰ ਰਾਗੀ ਜਥਾ ਜਿਹੜਾ ਤਰਨਤਾਰਨ ਸੀ, ਉਹਨਾਂ ਨੇ ਟੋਰਾਂਟੋ ਇੱਕ ਸੱਜਣ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਨੇ, ਅੱਛਾ ਵੈਬਸਾਈਟ ਵੀ ਉਹ ਦਿਖਾਉਂਦਾ ਹੈ, TV 84 ਵੀ ਹੁੰਦਾ ਜੀ, ਆਹ ਦੇਖ ਲਓ।
ਤੇ ਉਹਨੇ ਉਹ ਕਿਹਾ ਤਰਨਤਾਰਨ ਵਾਲੇ ਨੇ ਕਿ ਜੀ ਜਿਹੜੀ ਆਵਾਜ਼ ਵਾਲਾ ਗੱਲ ਕਰ ਰਿਹਾ ਸੀ, ਔਰ ਜਦੋਂ ਮੈਂ ਸਪੀਚ ਉਹਨਾਂ ਦੀ ਡਾਕਟਰ ਸਾਹਿਬ ਦੀ ਸੁਣੀ, ਮੈਨੂੰ ਲੱਗਿਆ ਕਿ ਵੀ ਇਹ ਆਵਾਜ਼ ਉਹ ਨਹੀਂ ਹੈ। ਔਰ ਉਹਨੇ ਉਹਨਾਂ ਨੂੰ ਕਾਲ ਕਰਕੇ ਪੁੱਛਿਆ, ਜਗਜੀਤ ਸਿੰਘ ਨਾਂ ਹੈ ਟੋਰਾਂਟੋ ਵਾਲਿਆਂ ਦਾ, ਉਹਨਾਂ ਨੇ ਮੈਨੂੰ ਕਾਲ ਕੀਤਾ। ਮੈਂ ਕਿਹਾ ਜੀ ਮੇਰੇ ਨੋਟਿਸ 'ਚ ਆਇਆ ਹੈ, ਤੇ ਮੈਂ ਕਿਹਾ ਤੁਸੀਂ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ। ਮੈਂ ਉਹਨਾਂ ਨਾਲ ਮੈਂ ਗੱਲ ਵੀ ਕੀਤੀ। ਉਹ ਕਹਿੰਦੇ ਜੀ ਅਸੀਂ 21,000 ਰੁਪਈਆ, ਤੇ ਉਹ ਫਿਰ ਉਹਨੇ ਇੱਕ ਅਕਾਊਂਟ ਨੰਬਰ ਦਿੰਦਾ ਕਿ ਇਹਦੇ 'ਚ ਕਰਾ ਦਿਓ, ਤੇ ਤੁਸੀਂ ਇੰਨੀ ਤਰੀਕ ਦਿੱਲੀ ਆ ਜਾਓ ਤੇ ਤੁਹਾਨੂੰ ਅਸੀਂ ਵੀਜ਼ੇ ਲਵਾ ਦੇਵਾਂਗੇ ਜੀ। ਸੋ ਉਹਨਾਂ ਨੇ ਕਿਹਾ, ਫਿਰ ਉਹਨਾਂ ਦੀ ਕੋਈ ਰਾਗੀ ਸਭਾ ਨਾਲ ਦੇ ਵੀ ਉਹ ਸਕੱਤਰ ਸਨ ਔਰ ਉੱਥੋਂ ਦੇ, ਤੇ ਮੈਂ ਉਹਨਾਂ ਨੂੰ, ਉਹ ਕਹਿਣ ਲੱਗੇ ਜੀ ਅਸੀਂ ਟੇਕ ਕੇਅਰ ਕਰ ਲਾਂਗੇ। ਮੈਂ ਕਿਹਾ ਜੀ ਇਹਨੂੰ ਪਬਲਿਸਾਈਜ਼ ਕਰੋ, ਅਸੀਂ ਤਾਂ ਹੁਣ ਆਪਣੇ ਪ੍ਰੋਗਰਾਮ 'ਚ ਕਹਿ ਸਕਦੇ ਹਾਂ ਜਾਂ ਹੋਰ ਕੀ ਕੀਤਾ, ਪਰ ਇਹ ਇੱਕ ਕੋਈ ਡੂੰਘੀ ਸਾਜ਼ਿਸ਼ ਹੈ ਜਿਹਦੇ ਥੱਲੇ ਇਸ ਕਿਸਮ ਦਾ, ਕਿਉਂਕਿ ਕੱਲ ਨੂੰ ਇਹ ਇੱਕ ਬਦਨਾਮੀ ਦਾ ਵੀ ਕਾਰਨ ਬਣਾਇਆ ਜਾ ਸਕਦਾ। ਔਰ ਉਹ ਵਿਚਾਰੇ ਜਿਹੜੇ ਹੁਣ ਇੱਕ ਨੇ ਲਿਖਿਆ ਹੋਇਆ ਸੀ ਕਿ ਜੀ ਮੈਂ ਬਹੁਤ, ਅਸੀਂ ਬੜਾ ਜੋ ਅਸੀਂ ਕਰਕੇ ਦਿੱਤਾ, ਹੁਣ ਸਾਡਾ ਕੰਮ ਵੀ ਕਰਵਾਓ, ਤੁਸੀਂ ਫੋਨ ਹੀ ਨਹੀਂ ਚੁੱਕਦੇ। ਹੁਣ ਕਿਉਂਕਿ ਫੋਨ ਨੰਬਰ ਉਹ ਆਪਣਾ ਦਿੰਦਾ ਹੈ, ਫਿਰ ਜਦੋਂ ਪੈਸੇ ਆ ਜਾਂਦੇ ਨੇ ਅਕਾਊਂਟ 'ਚ, ਜਾਂ ਦੂਸਰਾ ਜਿਹੜਾ ਜਾਲੀ ਅਕਾਊਂਟ ਹੈ ਉਹ ਅਕਾਊਂਟ ਵੀ ਬਦਲਦੇ ਰਹਿੰਦੇ ਨੇ, ਫਿਰ ਉਹ ਕੱਟ ਆਫ ਹੋ ਜਾਂਦਾ। ਔਰ ਉਹਨਾਂ ਨੂੰ ਈਮੇਲ ਇਹ ਦਿੱਤੀ ਹੁੰਦੀ ਹੈ ਕਿ ਅਸੀਂ ਵਾਸ਼ਟੀਸੀ, ਜਿਹੜੀ ਮੇਰੀ ਪਰਸਨਲ ਈਮੇਲ ਹੈ, ਕਿ ਇਹਦੇ ਤੇ ਕਰੋ। ਹੁਣ ਮੈਨੂੰ ਨਹੀਂ ਪਤਾ, ਹਾਲਾਂਕਿ ਅਸੀਂ ਸੋਚਦੇ ਹਾਂ ਵੀ ਇੱਥੇ ਅਮਰੀਕਨ ਐਮਬੈਸੀ, ਕਿਉਂਕਿ ਐਮਬੈਸੀ ਤੱਕ ਤਾਂ ਉਹ ਪਹੁੰਚਦਾ ਹੀ ਨਹੀਂ ਹੈ। ਐਮਬੈਸੀ ਦਾ ਤਾਂ ਕਰੀਏ ਜੇ ਉੱਥੇ ਕੋਈ ਜਾਲੀ ਲੈਟਰ ਹੈਡ ਦਿੰਦੇ ਹੋਣ, ਪਰ ਇਹ ਇਸ ਕਿਸਮ ਦਾ ਫਰਾਡ ਚੱਲ ਰਿਹਾ। ਸੋ ਅਸੀਂ ਵਾਰ ਨਹੀਂ ਕਰ ਸਕਦੇ। ਔਰ ਜਿੰਨੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਦੇਖਦੇ ਨੇ, ਜਿਹੜੇ ਉਹਨਾਂ ਦੇ ਨਾਲ ਕੋਈ ਸੰਪਰਕ ਰੱਖਣ ਵਾਲੇ ਨੇ, ਇਹ ਅਪਲੋਡ ਵੀ ਹੋ ਜਾਂਦੀ ਹੈ ਵੀਡੀਓ ਇਹਦੇ ਤੋਂ ਵੀ। ਪਰ ਮੈਨੂੰ ਅਫਸੋਸ ਹੈ ਕਿ ਇਸ ਕਿਸਮ ਦਾ ਜਿਹੜਾ ਇੱਕ ਰੈਕਟ ਸਾਡਾ ਨਾਂ ਔਰ ਇਸ ਨੂੰ ਇਸਤੇਮਾਲ ਕਰਕੇ ਕਿਰਤ ਕਮਾਈ ਜਿਹੜੀ ਹੈ ਰਾਗੀ ਸਿੰਘਾਂ ਦੀ ਔਰ ਦੂਸਰੇ ਜਿਹੜੇ ਉਹਨਾਂ ਨੂੰ ਲੁੱਟਿਆ ਜਾ ਰਿਹਾ। ਦੇਖਾਂਗੇ ਇਸ ਦੇ ਉੱਤੇ ਅਸੀਂ ਹੋਰ ਕੀ ਕਰ ਸਕਦੇ ਹਾਂ। ਬਟ ਇਹ ਲਗਾਤਾਰ ਤਾਂ ਇਸ ਪਿਛਲੇ 2 ਹਫ਼ਤੇ 'ਚ ਹੀ 2-3 ਇਸ ਕਿਸਮ ਦੇ ਜਿਹੜੇ ਨੇ ਸਾਨੂੰ ਆਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਵਾਲੀਆਂ ਈਮੇਲਸ ਤੇ ਮੈਸੇਜ ਤੇ ਪਾਏ ਨੇ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ 'ਚ ਅਸੀਂ ਚੌਬੋਲੇ ਬਾਣੀ ਮਹੱਲਾ 5ਵਾਂ ਦਾ ਅਖੀਰਲਾ ਚੌਬੋਲੇ 4 ਉਸ ਦੇ ਪਦ ਨੇ, ਇਹਦੇ ਨਾਲ ਇਹ ਬਾਣੀ ਦਾ ਜਿਹੜਾ ਹੈ ਉਹ ਸਮਾਪਤੀ ਹੋਏਗੀ। ਔਰ ਇਹ ਹੈ, ਜਾਂ ਕੋ ਪ੍ਰੇਮ ਸੁਆਓ ਹੈ ਚਰਨ ਚਿਤਵ ਮਨ ਮਾਹੇ, ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂ ਜਾਹੇ। ਜੀ। ਪੰਜਵੇਂ ਨਾਨਕ ਕਹਿੰਦੇ ਨੇ ਕਿ ਜਿਨ੍ਹਾਂ ਦਾ ਜੀਵਨ ਦਾ ਮਨੋਰਥ ਪ੍ਰੇਮ ਹੈ, ਪਿਆਰ ਹੈ, ਉਹਨਾਂ ਦਾ ਹਮੇਸ਼ਾ ਹੀ ਮਨ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਬਿਰਹਾ, ਵਿਛੋੜਾ ਬ੍ਰਹਮ ਦਾ ਹੁੰਦਾ ਹੈ, ਵਾਹਿਗੁਰੂ ਦਾ ਹੁੰਦਾ ਹੈ। ਆਨ ਨਾ ਕਤਹੂ ਜਾਹੇ, ਉਹ ਕਿਤੇ ਹੋਰ ਨਹੀਂ ਭਟਕਦੇ ਫਿਰਦੇ। ਲੱਖ ਕਾਟੀ ਊਚੋ ਘਨੋ, ਚੰਚਲ ਚੀਤ ਬਿਹਾਲ, ਨੀਚ ਕੀਚ ਨਿਮਰਤ ਕਨੀ, ਕਰਨੀ ਕਮਲ ਜਮਾਲ। ਜੀ। ਕਿ ਹੁਣ ਜੇ ਅਸੀਂ ਨਿਸ਼ਾਨਾ ਬਹੁਤ ਉੱਚਾ ਰੱਖਿਆ, ਨਿਸ਼ਾਨਾ ਹੰਕਾਰ ਤੋਂ, ਕਿ ਸਾਡੀ ਇਹ ਮਨ ਜਿਹੜਾ ਉਹ 7ਵੇਂ ਆਕਾਸ਼ ਤੇ ਹੈ, ਪਹਾੜਾਂ ਤੇ ਹੈ, ਉੱਚਾ ਅਸੀਂ ਨਿਸ਼ਾਨਾ ਆਪਣਾ ਰੱਖਿਆ ਹੰਕਾਰ ਦਾ। ਔਰ ਸਾਡਾ ਮਨ ਬਹੁਤ ਚੰਚਲ ਹੈ, ਚਿੱਤ ਸਾਡਾ ਬੇਹਾਲ ਹੈ ਕਿ ਅਸੀਂ ਉਸ ਨਿਸ਼ਾਨੇ ਨੂੰ ਕਿਵੇਂ ਹਾਸਲ ਕਰੀਏ। ਪਰ ਉਹ ਕਹਿੰਦੇ ਨੇ ਕਿ ਇਹਦੇ ਨਾਲ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕੁਛ ਹਾਸਲ ਨਹੀਂ ਹੋਣਾ। ਦੇਖੋ, ਨੀਚ ਕੀਚ ਨਿਮਰਤ ਕਣੀ, ਕਿ ਕੀਚ ਚਿੱਕੜ ਨੂੰ ਕਹਿੰਦੇ ਨੇ, ਕਿ ਚਿੱਕੜ ਉੱਚਾ ਨਹੀਂ ਹੈ, ਚਿੱਕੜ ਪੈਰਾਂ ਦੇ ਵਿੱਚ ਹੈ, ਨੀਵੇਂ। ਕਰਨੀ ਕਮਲ ਜਮਾਲ, ਪਰ ਉਸ ਚਿੱਕੜ ਦੇ ਵਿੱਚ ਹੀ ਜਿਹੜਾ ਕਮਲ ਦਾ ਸੋਹਣਾ ਫੁੱਲ, ਜਿਸ ਦੀਆਂ ਪੰਖੜੀਆਂ, ਜਿਸ ਦੇ ਪੈਟਲਸ ਕਿੰਨੀਆਂ ਕੋਮਲ ਹੁੰਦੀਆਂ ਨੇ, ਪਰ ਦੇਖਣ ਨੂੰ ਕਮਲ ਕਿੰਨਾ ਸੋਹਣਾ ਹੁੰਦਾ ਹੈ। ਇਹ ਨਿਮਰਤਾ ਦੀ ਗੱਲ ਹੈ ਕਿ ਜੇ ਚਿੱਕੜ ਦੇ ਵਿੱਚ ਕਮਲ ਹੁੰਦਾ ਹੈ ਤੇ ਮਨ ਦੀ ਨਿਮਰਤਾ ਹੀ ਤੁਹਾਨੂੰ ਜਿਹੜਾ ਹੈ ਉਹ ਗੁਣਵਾਨ ਕਰਦੀ ਹੈ। ਉੱਚੇ ਹੰਕਾਰ ਦੇ ਉੱਤੇ ਸਿਮਲ ਰੁਖ ਸਰਾਹਿਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ, ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ। ਤਾਂ ਤੇ ਨਿਮਰਤਾ ਦੀ ਗੱਲ ਚਿੱਕੜ ਦੇ ਹਵਾਲੇ ਨਾਲ ਕੀਤੀ ਹੈ। ਤੇ ਤੀਸਰਾ ਬੋਲਿਆ ਚੌਬੋਲੇ ਚੋਂ, ਕਮਲ ਨੈਣ ਅੰਜਨ ਸਿਆਮ, ਚੰਦਰ ਬਦਨ ਚਿਤ ਚਾਰ, ਮੂਸਨ ਮਗਨ ਮਰਮ ਸਿਉ, ਖੰਡ ਖੰਡ ਕਰ ਹਾਰ। ਕਮਲ ਨੈਣ, ਕਮਲ ਦੇ ਫੁੱਲ ਵਰਗੀਆਂ ਅੱਖਾਂ,
ਅੰਜਨ ਸਿਆਮ, ਸਿਆਮ ਕਾਲੇ ਨੂੰ ਕਹਿੰਦੇ, ਅੰਜਨ ਸੁਰਮੇ ਨੂੰ ਕਹਿੰਦੇ ਨੇ, ਉਸ ਕਮਲ ਦੇ ਵਰਗੇ ਨੈਣਾ ਦੇ ਵਿੱਚ ਕਾਲਾ ਸੁਰਮਾ, ਚੰਦਰ ਬਦਨ, ਸਰੀਰ ਚੰਦਰਮਾ ਵਾਂਗ ਲਿਸ਼ਕਦਾ, ਚਿੱਤ ਚਾਰ, ਮਨ ਸੋਹਣਾ, ਚਾਰ ਕਹਿੰਦੇ ਨੇ ਸੁੰਦਰ ਨੂੰ, ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ, ਕਿ ਮੈਂ ਤਾਂ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਉਸ ਭੇਤ ਨੂੰ ਜਾਣ ਲਿਆ ਜਿਹੜਾ ਮੇਰਾ ਚਿੱਤ ਉਸ ਨਿਰੰਕਾਰ ਦੇ ਨਾਲ, ਜਿਸ ਦੇ ਕਮਲ ਵਰਗੇ ਨੈਣ ਨੇ, ਅੱਖਾਂ 'ਚ ਕਾਲਾ ਸੁਰਮਾ, ਚੰਦਰ ਵਰਗਾ, ਚੰਦਰਮਾ ਵਰਗਾ ਉਸ ਦਾ ਬਦਨ ਹੈ, ਉਸ ਦਾ ਚਿੱਤ ਸੋਹਣਾ, ਮੈਂ ਤਾਂ ਉਸ ਪਿਆਰੇ ਦੇ ਹੀ ਇਸ ਪਿਆਰੇ ਰੂਪ ਦੇ ਵਿੱਚ ਮਸਤ ਹੈ, ਮਗਨ ਹੈ, ਖੰਡ ਖੰਡ ਕਰ ਹਾਰ, ਮੈਂ ਦੁਨਿਆਵੀ ਤੌਰ ਦਾ ਆਪਣਾ ਹਾਰ ਸ਼ਿੰਗਾਰ ਵੈਸੇ ਹੀ ਸੁੱਟ ਦਿੱਤਾ ਹੈ, ਕਿਉਂਕਿ ਮੈਨੂੰ ਤਾਂ ਮੇਰੇ ਅੰਦਰ ਇਹ ਪਿਆਰਾ ਹਮੇਸ਼ਾ ਵਸਦਾ ਹੈ। ਤੇ ਅਖੀਰਲਾ ਬੋਲੇ, ਮਗਨ ਭਿਓ ਪ੍ਰਿਯ ਪ੍ਰੇਮ ਸਿਉ, ਸੂਧ ਨ ਸਿਮਰਤ ਅੰਗ, ਪ੍ਰਗਟ ਪਿਓ ਸਭ ਲੋ ਮੈਂ, ਨਾਨਕ ਅਧਮ ਪਤੰਗ। ਜੀ ਮਗਨ, ਹੁਣੇ ਇਹਦੇ ਚ ਜੇ ਪਹਿਲਾਂ ਨਿਮਰਤਾ ਦੇ ਲਈ ਚਿੱਕੜ ਦਾ ਜਿਹੜਾ ਅਲੰਕਾਰ ਇਸਤੇਮਾਲ ਕੀਤਾ, ਤਾਂ ਹੁਣ ਪਿਆਰੇ ਨਾਲ ਪ੍ਰੇਮ ਦੇ ਲਈ ਪਤੰਗੇ ਦਾ। ਹੁਣ ਪਤੰਗਾ, ਇਸ ਦੇ ਉੱਤੇ ਸਾਰੀ ਉਰਦੂ ਪੋਇਟਰੀ, ਈਵਨ ਪੰਜਾਬੀ ਪੋਇਟਰੀ ਵੀ ਗਜ਼ਲਾਂ, ਕਿ ਜੀ ਦੇਖੋ ਹੁਣ ਇਹ ਜਿਹੜੀਆਂ ਲਾਈਟਾਂ ਜਲ ਰਹੀਆਂ ਨੇ, ਇਹ ਸ਼ਮਾ, ਇਹ ਰੌਸ਼ਨੀ ਹੈ, ਤੇ ਪਤੰਗੇ ਕੌਣ, ਕੋਈ ਉਹਨਾਂ ਦੇ ਕੋਈ ਉੱਤੇ ਤਾਜ ਨਹੀਂ ਲੱਗਾ ਹੋਇਆ, ਇੱਥੇ ਆ ਕੇ ਵੀ ਜਿਹੜੇ ਭਮੱਕੜ ਵੱਜਦੇ ਨੇ ਉਹ ਪਤੰਗੇ ਹੀ ਨੇ ਜੀ। ਔਰ ਕਿਉਂਕਿ ਇਹ ਇੱਕ ਪੋਇਟਰੀ ਨੇ ਉਹਨਾਂ ਨੂੰ ਬਣਾ ਦਿੱਤਾ ਹੈ ਕਿ ਬਈ ਉਹ ਤਾਂ ਰੌਸ਼ਨੀ ਨੂੰ ਪਿਆਰ ਕਰਦਾ ਪਤੰਗਾ, ਔਰ ਉਹਨੂੰ ਪਤਾ ਹੁੰਦਾ ਹੈ ਕਿ ਜਦੋਂ ਮੈਂ ਵਿੱਚ ਵੱਜਣਾ ਹੈ ਦੀਵੇ ਦੀ ਲਾਟ 'ਚ ਜਾਂ ਬਲਦੇ ਬਲਬ ਦੇ ਉੱਤੇ, ਤੇ ਮੇਰਾ ਐਂਡ ਹੋ ਜਾਣਾ। ਪਰ ਉਹ ਪ੍ਰੇਮ ਦੇ ਵਿੱਚ ਇੰਨਾ ਕੁ ਮਗਨ ਹੈ, ਔਰ ਰੌਸ਼ਨੀ ਨੂੰ ਸ਼ਮਾ ਕਹਿੰਦੇ ਨੇ, ਔਰ ਸ਼ਮਾ ਪਰਵਾਨਾ ਦੇ ਉੱਤੇ ਹੀ ਸਾਰੀਆਂ ਜਿਹੜੀਆਂ ਨੇ ਪੋਇਟਰੀਜ਼ ਨੇ, ਕਿ ਉਹ ਪਰਵਾਨਾ ਸ਼ਮਾ ਦੇ ਉੱਤੇ ਕੁਰਬਾਨ ਹੋਣ ਲੱਗਿਆ ਉਹ ਦੇਖਦਾ ਨਹੀਂ ਕਿ ਕੀ ਹੈ। ਔਰ ਮੈਨੂੰ ਯਾਦ ਹੈ ਕਿ ਮੈਂ ਹੁਣ ਨਾਂ ਨਹੀਂ ਲਵਾਂਗਾ, ਇੱਕ ਪ੍ਰਮੁੱਖ ਰਾਗੀ ਸਿੰਘ ਜਿਨ੍ਹਾਂ ਨੂੰ ਬਣਾਇਆ ਔਰ ਉਹਨਾਂ ਦਾ ਵਿਰੋਧ ਹੋਇਆ, ਤੇ ਮੈਨੂੰ ਇੱਕ ਉੱਥੇ ਲੰਕਰਸ਼ਮ ਗੁਰਦੁਆਰਾ ਸਾਹਿਬ ਕਹਿਣ ਲੱਗੇ, ਜੀ ਤੁਹਾਡੀ ਗੱਲ ਕਰਵਾਉਂਦੇ ਹੈ, ਤੁਸੀਂ ਦੱਸੋ ਕਿ ਜੀ ਉਹਨਾਂ ਦਾ ਵਿਰੋਧ ਕਿਉਂ ਹੈ। ਮੈਂ ਕਿਹਾ ਜੀ ਬਾਕੀ ਤਾਂ ਕਹਾਣੀਆਂ ਨੇ, ਪਰ ਅਸਲੀ ਗੱਲ ਇਹ ਹੈ ਕਿ ਵੀ ਇੱਕ ਭੂੰਡ ਜਿਹੜਾ ਹੈ ਉਹ ਪਤੰਗਿਆਂ 'ਚ ਰਲ ਗਿਆ ਜੀ, ਤੇ ਉਹ ਕਹਿੰਦਾ ਮੈਂ ਵੀ ਪਤੰਗ ਹੈ। ਪਤੰਗੇ ਕਹਿੰਦੇ ਵੀ ਨਹੀਂ ਇਹ ਤੂੰ ਲੱਗਦਾ, ਕਹਿੰਦੇ ਮੈਂ ਹਾਂ। ਉਹ ਕਹਿੰਦੇ ਵੀ ਉਹ ਸ਼ਮਾ ਬਲਦੀ ਹੈ, ਤੂੰ ਜ਼ਰਾ ਉਹਨੂੰ ਹੱਥ ਲਾ ਕੇ ਆ। ਉਹ ਗਿਆ, ਗੂੰ ਕਰਕੇ 2 ਚੱਕਰ ਕੱਟ ਕੇ ਆ ਗਿਆ, ਪਤੰਗਿਆਂ ਨੇ ਢਾਹ ਲਿਆ। ਉਹਨਾਂ ਨੇ ਕਿਹਾ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਭੂੰਡ ਹੈ, ਤੂੰ ਪਤੰਗਾ ਨਹੀਂ ਹੈ, ਨਹੀਂ ਤਾਂ ਤੂੰ ਉੱਥੇ ਸੜ ਕੇ ਮਰ ਜਾਣਾ। ਸੋ ਗੁਰੂ ਸਾਹਿਬ ਨੇ ਪਤੰਗੇ ਦੇ ਅਲੰਕਾਰ ਨੂੰ ਇਸਤੇਮਾਲ ਕੀਤਾ, ਮਗਨ ਭਿਓ ਪ੍ਰਿਯ ਪ੍ਰੇਮ ਸਿਉ, ਕਿ ਪਤੰਗਾ ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ ਮਗਨ, ਸੂਧ ਨ ਸਿਮਰਤ ਅੰਗ, ਉਹਨੂੰ ਕਿਸੇ ਚੀਜ਼ ਦੀ ਸੁਧ ਬੁੱਧ ਨਹੀਂ ਰਹਿੰਦੀ, ਉਹ ਪਿਆਰ ਦੇ ਵਿੱਚ ਹੀ ਜਿਹੜਾ ਉਹ ਬੌਰਾ ਹੋਇਆ ਹੁੰਦਾ। ਪ੍ਰਗਟ ਭਇਓ ਸਭ ਲੋ ਮੈਂ, ਨਾਨਕ ਅਧਮ ਪਤੰਗ, ਅਧਮ ਹੁੰਦਾ ਨੀਵਾਂ। ਹੁਣ ਵੀ ਉਹ ਪਤੰਗੇ ਦੀ ਕੋਈ ਹੋਂਦ ਹਸਤੀ ਨਹੀਂ ਹੈ, ਪਰ ਕੁੱਲ ਸੰਸਾਰ ਦੇ ਵਿੱਚ ਪਤੰਗੇ ਦਾ ਨਾਂ ਪ੍ਰਸਿੱਧ ਹੈ, ਉਹਨੂੰ ਜਾਣਿਆ ਜਾਂਦਾ ਹੈ, ਕਿਉਂਕਿ ਉਹ ਪ੍ਰੇਮ ਦੇ ਵਿੱਚ ਮਸਤ, ਅਲਟੀਮੇਟਲੀ ਆਪਣੇ ਪਿਆਰ ਤੋਂ ਕੁਰਬਾਨ ਹੋ ਜਾਂਦਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਰਡ ਸਮਾਂ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।